ਕਹਿੰਦੇ ਕਿ ਮੁਲਕ ਡਿਫਾਲਟ ਕਰ ਗਿਆ, ਕੋਈ ਕਹਿੰਦਾ ਨਹੀਂ ਕੀਤਾ। ਮੁਲਕ ਡਿਫਾਲਟ ਕਰੇ ਜਾਂ ਨਾ ਕਰੇ, ਜਿਹੜਾ ਸਫੈਦ ਪੋਸ਼ ਤਬਕਾ ਸੀ ਵਿਚਾਰਾ ਉਹ ਤੇ ਡਿਫਾਲਟ ਕਰ ਗਿਆ ਵਾ। ਉਹ ਪੁੱਛੋ ਕਿੱਦਾਂ। ਮੈਂ ਤੁਹਾਨੂੰ ਦੱਸਦਾ ਵੀ ਤਨਖਾਹ ਜਿਹੜੀ ਆ ਉਹ 4 ਸਾਲ ਪੁਰਾਣੀ, ਮਕਾਨ ਦਾ ਕਿਰਾਇਆ ਤਕਰੀਬਨ ਦੁੱਗਣਾ ਹੋ ਗਿਆ। ਹੁਣ 4 ਸਾਲ ਪੁਰਾਣੀ ਤਨਖਾਹ ਉੱਥੇ ਹੀ ਆ, ਮਕਾਨ ਦਾ ਕਿਰਾਇਆ ਜਿਹੜਾ ਉਹ ਦੁੱਗਣਾ ਹੋ ਗਿਆ। ਸਕੂਲ ਦੀ ਫੀਸ 80% ਵੱਧ ਗਈ। 1000 ਦੀਆਂ ਜਿਹੜੀਆਂ ਕਾਪੀਆਂ ਕਿਤਾਬਾਂ ਹੁੰਦੀਆਂ ਸੀ ਐਰਕਾ 3500 ਰੁਪਏ ਦੀਆਂ ਆਈਆਂ। ਹਿਸਾਬ ਤੁਸੀਂ ਲਾਈਓ ਸਫੈਦ ਪੋਸ਼ ਤਬਕਾ ਕਿੱਥੇ ਖਲੋਤਾ ਵਾ। 300 ਦਾ ਜਿਹੜਾ ਗੈਸ ਦਾ ਬਿੱਲ ਆਉਂਦਾ ਹੁੰਦਾ ਸੀ, ਇਸ ਟਾਈਮ ਉਹ ਘੱਟ ਤੋਂ ਘੱਟ 3500 ਰੁਪਈਆ ਆਉਣ ਡਿਆ। ਜਿਹੜਾ 2000 ਰੁਪਈਆ ਬਿਜਲੀ ਦਾ ਬਿੱਲ ਸੀਗਾ ਉਹ 6000 7000 ਤੋਂ ਘੱਟ ਨਹੀਂ ਆਉਣ ਡਿਆ। 800 ਰੁਪਏ ਦਾ 8 ਮਣ ਆਟਾ ਸੀ ਉਦੋਂ, ਹੁਣ ਦੇਖ ਲਓ ਤੁਸੀਂ ਵੀ 4-5 ਹਜ਼ਾਰ ਰੁਪਏ ਦਾ ਮਣ ਆਟਾ ਹੋ ਗਿਆ, ਬਲਕਿ 5000 ਤੋਂ ਵੀ ਉੱਤੇ ਹੁਣ ਸੁਣਾਉਣ ਡੇ ਹੈਗੇ ਆ। 150 ਵਾਲਾ ਘਿਓ ਸੀ ਦਾ ਜਿਹੜਾ ਕਿਲੋ ਦਾ ਪੈਕਟ ਸੀ, ਹੁਣ 600 ਰੁਪਏ ਦਾ ਹੋ ਗਿਆ ਵਾ। ਜਿਹੜੀ 6 ਰੁਪਏ ਦੀ ਰੋਟੀ ਆਉਂਦੀ ਸੀ ਉਹ 20 ਰੁਪਈਆਂ ਦੀ ਇਸ ਟਾਈਮ ਆਉਣ ਡਈ ਹੈਗੀ ਆ। ਜਿਹੜਾ 10 ਰੁਪਈਆਂ ਦਾ ਨਾਨ ਸੀ ਉਹ 30 ਰੁਪਏ ਦਾ ਹੋ ਗਿਆ। 50 ਵਾਲੀ ਚਣਿਆਂ ਦੀ ਪਲੇਟ ਇਸ ਟਾਈਮ 150 ਰੁਪਏ ਦੀ ਜਿਹੜੀ ਪਲੇਟ ਹੋ ਚੁੱਕੀ ਹੈ। 2200 ਵਾਲਾ ਮੋਟਰਸਾਈਕਲ ਟਾਇਰ ਟੂਬ ਜਿਹੜਾ ਸੀ ਮੋਟਰਸਾਈਕਲ ਦਾ ਉਹ ਇਸ ਟਾਈਮ 4500 ਦਾ 4500 ਦਾ ਹੋ ਗਿਆ। ਤੁਸੀਂ ਹਿਸਾਬ ਲਾਓ ਵੀ ਡਿਫਾਲਟ ਹੋ ਕੇ ਨਹੀਂ ਹੋਇਆ। ਉਸ ਤੋਂ ਅੱਗੇ ਆ ਗਿਆ ਜੀ ਚਿੰਗਚੀ ਦਾ ਕਿਰਾਇਆ ਜਿਹੜਾ 20 ਰੁਪਏ ਹੁੰਦਾ ਸੀ 40 ਰੁਪਏ ਹੋ ਚੁੱਕਿਆ। 1500 ਵਾਲਾ ਜਿਹੜਾ ਸਲਵਾਰ ਕਮੀਜ਼ 1500 ਦੀ ਹੁੰਦੀ ਸੀ, ਇਸ ਟਾਈਮ ਉਹ ਘੱਟ ਤੋਂ ਘੱਟ 3000 ਰੁਪਏ ਦੀ। ਡਾਕਟਰਾਂ ਦੀ ਜਿਹੜੀ ਫੀਸ ਸੀਗੀ ਉਹ ਪਹਿਲੇ ਹੁੰਦੀ ਸੀਗੀ 500 ਜਾਂ 200 500, ਹੁਣ ਡਾਕਟਰਾਂ ਦੀ ਫੀਸ ਕਿੰਨੀ ਹੈ ਜੀ? ਇਸ ਡਾਕਟਰ ਦੀ 2500 ਰੁਪਈਆ, ਇਸ ਡਾਕਟਰ ਦੀ 3000 ਰੁਪਈਆ, ਇਸ ਤੋਂ ਘੱਟ ਕਿਸੇ ਡਾਕਟਰ ਦੀ ਫੀਸ ਨਹੀਂ ਹੈਗੀ। ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਸਫੈਦ ਪੋਸ਼ ਤਬਕਾ ਜਿਹੜਾ ਵਾ 25 ਤੋਂ 30 ਹਜ਼ਾਰ ਰੁਪਈਆ ਕਮਾਉਣ ਵਾਲਾ ਜਿਹੜਾ ਬੰਦਾ ਵਾ ਉਹ ਦੱਸੋ ਜਾਊਗਾ ਤੇ ਕਿੱਥੇ ਜਾਊਗਾ? ਗਰੀਬ ਦੇ ਕੋਲ ਸਿਵਾਏ ਖੁਦਕੁਸ਼ੀ ਜਾਂ ਜੁਰਮ ਕਰਨ ਤੋਂ ਇਲਾਵਾ ਬਚਿਆ ਹੀ ਕਿਹੜਾ ਰਾਸਤਾ ਵਾ? ਇਹ ਡਿਫਾਲਟ ਦੀਆਂ ਗੱਲਾਂ ਤਾਂ ਹੁੰਦੀਆਂ, ਲੇਕਿਨ ਗਰੀਬ ਬੰਦਾ ਜਿਹੜਾ ਵਾ ਉਹਦੇ ਵਾਸਤੇ ਇਸ ਕੰਮ ਡਿਫਾਲਟ ਹੋ ਚੁੱਕਿਆ। ਖੁਦਾਰਾ ਤੁਹਾਡੀ ਮਿਹਰਬਾਨੀ ਆ, ਜਿਹੜੇ ਵੀ ਇਸ ਕੰਮ ਦੇ ਜ਼ਿੰਮੇਦਾਰ ਆ ਜਾਂ ਜਿਹੜਾ ਕਿਸੇ ਦਾ ਇਸ ਮੁਲਕ ਦੇ ਬਾਰੇ ਸੋਚੋ, ਹਰ ਬੰਦਾ ਵਿੱਚ ਹੀ ਮੈਂ ਵੀ, ਸਾਰੇ ਦੇ ਬਾਰੇ ਸੋਚੋ। ਇਹ ਨਾ ਕਹੋ ਕੋਈ ਕਵੇ ਹੋ ਗਿਆ ਕੋਈ। ਜਿਹੜਾ ਸਫੈਦ ਪੋਸ਼ ਬੰਦਾ ਉਹਦੇ ਬਾਰੇ ਸੋਚ ਕੇ ਦੇਖੋ ਕਿ ਉਹ ਇਸ ਟਾਈਮ ਕਿਹੜੇ ਕਿਨਾਰੇ ਤੇ ਖਲੋਤਾ ਵਾ। ਉਹਨੂੰ ਖੁਦਕੁਸ਼ੀ ਕਰਨਾ ਉਹਦੀ ਮਜਬੂਰੀ ਕਿਉਂ ਬਣੀ ਆ? ਉਹ ਵਿਚਾਰਾ ਕਰੇ ਤੇ ਕੀ 35-40 ਹਜ਼ਾਰ ਰੁਪਇਆ ਜਿਹੜਾ ਕਮਾਉਣ ਵਾਲਾ ਬੰਦਾ ਉਹ ਕੀ ਕਰੂਗਾ? ਉਹ ਕਿੱਧਰ ਨੂੰ ਜਾਊਗਾ? ਹੁਣ ਇਸ ਦਾ ਅਸੀਂ ਨਾਨਕੇ ਦੇ ਪਿੰਡ ਜਾਂਦੇ ਹੁੰਦੇ ਸੀ ਤੇ 150-200 ਰੁਪਏ ਦਾ ਤੇਲ ਮੋਟਰਸਾਈਕਲ 'ਚ ਲੱਗਦਾ।